ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਜਰਾ ਸਾਂਝੀ ਕਰੋ। ਹਾਂਜੀ 26 ਜਨਵਰੀ ਕੱਲ੍ਹ ਦੇ ਦਿਨ ਇੱਕ ਜਿਹੜਾ ਇਤਿਹਾਸਕ ਦਿਨ ਸੀ ਜਿਸ ਦਾ ਅਸੀਂ ਕਿਉਂਕਿ ਵੀਕਐਂਡ ਹੋਣ ਕਰਕੇ ਜ਼ਿਕਰ ਨਹੀਂ ਕੀਤਾ ਹੈ, ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦਾ ਜਨਮ ਦਿਨ ਸੀ ਜੀ। ਔਰ ਬਾਬਾ ਦੀਪ ਸਿੰਘ ਸ਼ਹੀਦ ਇੱਕ ਐਸੀ ਪੰਥ ਦੀ ਮਹਾਨ ਸ਼ਖਸੀਅਤ ਨੇ ਜੀ ਜੀ ਜਿਨ੍ਹਾਂ ਨੇ ਆਪਣਾ ਜੀਵਨ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ 'ਚ ਉਹਨਾਂ ਦਾ ਜਨਮ ਹੋਇਆ। ਲਗਭਗ 18-19 ਸਾਲ ਦੀ ਉਮਰ 'ਚ 10ਵੇਂ ਪਾਤਸ਼ਾਹ ਕੋਲ ਅਨੰਦਪੁਰ ਸਾਹਿਬ ਆਏ ਜੀ ਔਰ ਉੱਥੇ ਹੀ ਫਿਰ ਗੁਰੂ ਦੇ ਹੀ ਹੋ ਗਏ ਹਮੇਸ਼ਾ ਲਈ। ਅੰਮ੍ਰਿਤਪਾਨ ਕੀਤਾ ਔਰ ਮੁੱਢਲੀ ਟ੍ਰੇਨਿੰਗ ਭਾਈ ਮਨੀ ਸਿੰਘ ਜੀ ਦੇ ਕੋਲ ਧਾਰਮਿਕ ਵਿੱਦਿਆ ਦੇ ਵੀ ਲਈ ਅਨੰਦਪੁਰ ਸਾਹਿਬ ਪਹਿਲਾਂ ਜੀ। ਔਰ ਸ਼ਸਤਰ ਵਿੱਦਿਆ ਦੇ ਵਿੱਚ ਕਿਸ ਕਦਰ ਉਹ ਪ੍ਰਵੀਣ ਸਨ ਕਿ ਬੁਢਾਪੇ ਦੇ ਵਿੱਚ ਵੀ ਜਦੋਂ 1757 ਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਸ਼੍ਰੀ ਹਰਿਮੰਦਰ ਸਾਹਿਬ ਨੂੰ ਅਫਗਾਨ ਗਲਜੀਆਂ ਦੇ ਕਬਜ਼ੇ ਤੋਂ ਮੁਕਤ ਕਰਾਉਣ ਦੇ ਲਈ, ਪਵਿੱਤਰਤਾ ਦੇ ਲਈ, ਤਾਂ ਉਹਨਾਂ ਨੇ ਉਸ ਉਮਰ ਦੇ ਵਿੱਚ ਵੀ 1.25 ਮਣ ਦਾ ਖੰਡਾ ਜਿਹੜਾ ਉਹ ਵਾਹਿਆ, ਜਿਹੜਾ ਅੱਜ ਵੀ ਜਦੋਂ ਸ਼ਸਤਰਾਂ ਦੇ ਦਰਸ਼ਨ ਅਕਾਲ ਤਖਤ ਸਾਹਿਬ ਤੇ ਕਰਵਾਏ ਜਾਂਦੇ ਨੇ ਤੇ ਬਾਬਾ ਦੀਪ ਸਿੰਘ ਦੀ ਪਿਸਤੌਲ ਔਰ ਉਸ ਖੰਡੇ ਦਾ ਜ਼ਿਕਰ ਹੁੰਦੇ। ਔਰ ਉਹਨਾਂ ਨੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਆਏ ਤੇ ਉਹਨਾਂ ਦੇ ਨਾਲ ਰਲ ਕੇ ਜਿਹੜਾ ਦੁਸ਼ਟਾਂ ਨੂੰ ਸੋਧਾ ਲਾਇਆ। ਫਿਰ ਜਦੋਂ ਮਿਸਲਾਂ ਬਣੀਆਂ, ਜਿਹੜੀ ਮਿਸਲ ਸ਼ਹੀਦਾਂ ਸੀ ਉਸ ਦੇ ਉਹ ਮੁਖੀ ਸੀ, ਕਿਉਂਕਿ ਇਹ ਹਮੇਸ਼ਾ ਹੀ ਤਤਪਰ ਸਨ ਗੁਰਦੁਆਰਾ ਸਾਹਿਬਾਨ ਔਰ ਸਿੱਖੀ ਦੇ ਲਈ ਆਪਣਾ ਸੀਸ ਕੁਰਬਾਨ ਕਰਨ। ਜੀ। ਦਮਦਮਾ ਸਾਹਿਬ ਟਿਕਾਣਾ ਕੀਤਾ 10ਵੇਂ ਪਾਤਸ਼ਾਹ ਦੇ ਹੁਕਮ ਨਾਲ, ਉੱਥੇ ਹੀ ਰਹੇ ਔਰ 4 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥੀਂ ਲਿਖ ਕੇ ਉਹਨਾਂ ਨੇ 4 ਤਖਤ ਸਾਹਿਬਾਨ ਤੇ ਪਹੁੰਚਾਏ। ਔਰ ਜਦੋਂ ਫਿਰ ਕੰਨਾਂ 'ਚ ਆਵਾਜ਼ ਪਈ ਕਿ ਅਫਗਾਨਾਂ ਨੇ ਜਿਹੜਾ ਹਮਲਾ ਕੀਤਾ ਹਰਿਮੰਦਰ ਸਾਹਿਬ ਅਕਾਲ ਤਖਤ ਨੂੰ ਢਾਹ ਢੇਰੀ ਕੀਤਾ, ਤੇ ਕਿਵੇਂ ਆਪਣੇ ਨਾਲ ਉੱਥੋਂ ਹੀ ਜਿੰਨੇ 400-500 ਸਿੰਘ ਹੋਏ ਉਹਨਾਂ ਨੂੰ ਨਾਲ ਲੈ ਕੇ ਤੁਰ ਪਏ ਕਿ ਆਓ ਭਾਈ ਸ਼ਹੀਦੀ ਪਾਉਣੀ ਜੀ ਜੀ। ਔਰ ਇਸੀਸ ਗੁਰੂ ਰਾਮਦਾਸ ਦੇ ਚਰਨਾਂ 'ਚ ਜਾ ਕੇ ਭੇਟ ਹੋਏਗਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਨਾਲ ਸਿੰਘ ਰਲਦੇ ਗਏ ਜਦੋਂ ਤੱਕ ਉਹ ਗੋਲਵੜ ਦੇ ਨੇੜੇ ਪਹੁੰਚੇ, ਜਿੱਥੇ ਅੱਜ ਵੀ ਇਤਿਹਾਸਕ ਗੁਰਦੁਆਰਾ ਹੈ। 5000 ਦੇ ਕਰੀਬ ਸਿੰਘਾਂ ਦੀ ਗਿਣਤੀ ਹੋ ਗਈ, ਲਾਗਲੇ ਪਿੰਡਾਂ 'ਚੋਂ ਜੁਆਇਨ ਕਰਦੇ ਗਏ। ਉੱਥੋਂ ਉਹਨਾਂ ਨੇ ਖੰਡੇ ਦੇ ਨਾਲ ਡੀਕ ਖਿੱਚੀ ਕਿ ਆਓ ਭਾਈ ਜਿਹਨੇ ਸ਼ਹੀਦੀ ਪਾਉਣੀ ਹੈ ਇਸ ਪਾਸੇ। ਔਰ ਫਿਰ ਅਸੀਂ ਵਾਕਿਫ ਹੈ ਆਪਣੇ ਉਸ ਇਤਿਹਾਸਕ ਦੌਰ ਤੋਂ ਅੱਜ ਵੀ, ਜਦੋਂ ਅਸੀਂ ਉਹ ਪੇਂਟਿੰਗ ਜਾਂ ਪਿਕਚਰ ਜਿਹੜੀ ਕਿ ਬਾਬਾ ਦੀਪ ਸਿੰਘ ਇੱਕ ਹੱਥ ਦੇ ਵਿੱਚ ਉਹਨਾਂ ਨੇ ਸੀਸ ਹੈ, ਦੂਸਰੇ 'ਚ ਖੰਡਾ ਹੈ ਜੀ, ਔਰ ਕਿਵੇਂ ਉਹ ਰਿਜ਼ੋਲਵ ਹੈ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਦਾ ਔਰ ਗੁਰੂ ਦੀ ਕੀਤੀ ਅਰਦਾਸ ਪੁਗਾਉਣ ਦਾ। ਸੋ ਬਾਬਾ ਦੀਪ ਸਿੰਘ ਸ਼ਹੀਦ ਸਾਡੇ ਉਹ ਮਹਾਨ ਸਕਾਲਰ ਵਿਦਵਾਨ। ਔਰ ਇਹੀ ਗੱਲ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਈ ਦੇ ਅਖੀਰਲੇ ਦਿਨਾਂ ਤੱਕ ਵੀ ਉਹਨਾਂ ਤੱਕ ਇਹ ਪਹੁੰਚ ਸੀ ਕਿ ਜੀ ਤੁਸੀਂ ਇੱਥੋਂ ਸੇਫਲੀ ਨਿਕਲ ਜਾਓ, ਅਗਵਾਈ ਕੌਣ ਦੇਗਾ ਪੰਥ ਨੂੰ, ਤੇ ਉਹ ਕਹਿੰਦੇ ਸੀ ਕਿ ਬਾਬਾ ਦੀਪ ਸਿੰਘ ਸ਼ਹੀਦ ਦਮਦਮਾ ਸਾਹਿਬ ਤੋਂ ਸੀਸ ਲੈ ਕੇ ਇੱਥੇ ਭੇਟ ਕਰਨ ਆਏ, ਤੇ ਮੈਂ ਹੁਣ ਇਹ ਸਿਰ ਲੈ ਕੇ ਇੱਥੋਂ ਕਿੱਥੇ ਜਾਵਾਂ, ਇਹ ਤਾਂ ਇੱਥੇ ਹੀ ਗੁਰੂ ਦੇ ਚਰਨਾਂ 'ਚ ਲੱਗੇਗਾ ਜੀ। ਤੇ ਹੁਣ ਉਹਨਾਂ ਲੋਕਾਂ ਬਾਰੇ ਕੀ ਕਹੀਏ, ਉਹਨਾਂ ਦੀ ਆਪਣੀ ਉਸ ਸੰਸਥਾ ਦਾ ਨਾਮ ਵਰਤਣ ਵਾਲੇ ਜਿਨ੍ਹਾਂ ਨੇ 20 ਸਾਲ ਪੰਥ ਦੇ ਨਾਲ ਝੂਠ ਬੋਲਿਆ ਕਿ ਜਿਸ ਤਰ੍ਹਾਂ ਜਰਨੈਲ ਸਿੰਘ ਭਿੰਡਰਾਂਵਾਲੇ ਚੜ੍ਹਦੀ ਕਲਾ 'ਚ ਨੇ ਜੀ। ਸੋ ਕੱਲ੍ਹ ਦਾ ਦਿਨ ਬੀਤਿਆ ਦਿਨ ਬਾਬਾ ਦੀਪ ਸਿੰਘ ਜੀ ਦਾ ਮੁਬਾਰਕ ਦਿਨ ਸੀ ਜੀ। 1923 ਦੇ ਵਿੱਚ ਜਿਹੜਾ ਕਾਰ ਸੇਵਾ ਹਰਿਮੰਦਰ ਸਾਹਿਬ ਦੀ ਹੋਈ, ਅਕਸਰ 50 ਸਾਲ ਬਾਅਦ ਹੁੰਦੀ ਰਹੀ ਹੈ ਔਰ ਲੱਖਾਂ ਸਿੱਖ ਉਹਦੇ 'ਚ ਸ਼ਾਮਲ ਹੋਏ ਸੀ। ਉਹਦੇ 'ਚ ਈਵਨ ਉਦੋਂ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਹਾਲਾਂਕਿ ਬਹੁਤ ਬਦ-ਅਖਲਾਕ ਆਦਮੀ ਸੀ, ਲੇਕਿਨ ਸਿੱਖ ਸੰਗਤਾਂ ਦੇ ਵਿੱਚ ਉਸੇ ਤਰ੍ਹਾਂ ਹੀ ਉਹ ਆਪਣੇ ਰਾਜਸੀ ਲਿਬਾਸ ਦੇ ਵਿੱਚ ਹੀ ਕਾਰ ਸੇਵਾ ਦੇ ਵਿੱਚ ਜੁਟਿਆ। ਜਿਹੜੀਆਂ ਪਿਕਚਰਾਂ ਅੱਜ ਵੀ ਜਿਹੜੀਆਂ ਨੇ ਉਹ ਪੋਪੂਲਰ ਨੇ। ਗੁਰਦੁਆਰਾ ਪੁਤਲੀ ਘਰ ਜਿਹੜਾ ਕਿ ਅੰਮ੍ਰਿਤਸਰ ਦੀ ਆਊਟਸਕਰਟ 'ਤੇ ਹੈ, ਉੱਥੇ ਅਰਦਾਸ ਕੀਤੀ ਸਿੱਖ ਸੰਗਤਾਂ ਨੇ ਔਰ ਉੱਥੋਂ ਆ ਕੇ ਪਹਿਲੀ ਜਿਹੜੀ 20ਵੀਂ ਸਦੀ ਦੀ ਵੱਡੀ ਕਾਰ ਸੇਵਾ ਹੈ 1923 'ਚ ਹੋਈ। ਫਿਰ ਜੂਨ 84 ਦੇ ਅਸੀਂ ਹਵਾਲੇ ਨਾਲ ਦੇਖਦੇ ਹਾਂ ਕਿ ਘੱਲੂਘਾਰਾ ਜਦੋਂ ਵਾਪਰਿਆ, ਸਰੋਵਰ ਦੇ ਵਿੱਚ ਲਾਸ਼ਾਂ, ਖੂਨ, 4 ਚੁਫੇਰੇ। ਉਸ ਤੋਂ ਬਾਅਦ ਵੀ ਜਿਹੜੀ ਕਾਰ ਸੇਵਾ ਸੀ, ਜੇ ਉਹਨਾਂ ਨੇ 4 ਹਫ਼ਤੇ ਮਿੱਥੇ ਸੀ ਅੰਦਾਜ਼ਨ, ਤੇ ਉਹ 1 ਹਫ਼ਤੇ 'ਚ ਹੀ ਨਿਬੜ ਜਾਂਦੀ ਰਹੀ। ਇਵੇਂ ਸਿੱਖ ਸੰਗਤਾਂ ਦਾ ਉਸ ਪਵਿੱਤਰ ਧਾਮ ਦੇ ਨਾਲ, ਗੁਰੂ ਦੇ ਘਰ ਨਾਲ ਪਿਆਰ ਹੈ ਜੀ। 1983 ਦੇ ਵਿੱਚ ਧਰਮ ਯੁੱਧ ਮੋਰਚਾ ਇੱਕ ਪਾਸੇ ਚੱਲ ਰਿਹਾ ਸੀ ਔਰ ਇੱਕ ਸਟੈਪ ਜਿਹੜਾ ਉਦੋਂ ਲਿਆ ਅਕਾਲੀ ਜਿਹੜੇ MLA ਸੀ ਔਰ MP ਸੀ ਕਿ ਆਪਣੇ ਅਹੁਦਿਆਂ ਤੋਂ ਅਸਤੀਫਾ ਦਿਓ, ਰਿਜ਼ਾਈਨ ਕਰੋ, ਸਾਡਾ ਸੰਵਿਧਾਨ ਦੇ ਵਿੱਚ ਹੁਣ ਕੋਈ ਵਿਸ਼ਵਾਸ ਨਹੀਂ, ਭਾਵੇਂ ਪਹਿਲਾਂ ਵੀ ਨਹੀਂ ਸੀ। ਸੋ ਇਹ ਅੱਜ ਦੇ ਦਿਨ ਉਹਨਾਂ ਨੇ 1983 ਦੇ ਵਿੱਚ ਜਿੰਨੇ ਅਕਾਲੀ MLA ਸੀ ਪੰਜਾਬ ਅਸੈਂਬਲੀ 'ਚ ਔਰ ਈਵਨ ਮੈਂਬਰ ਪਾਰਲੀਮੈਂਟ, ਭਾਵੇਂ ਉਹ ਰਾਜ ਸਭਾ ਦੇ ਸਨ ਜਾਂ ਲੋਕ ਸਭਾ ਦੇ, ਉਹਨਾਂ ਨੇ ਵੀ ਰਿਜ਼ਾਈਨ ਕੀਤਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1593 ਦੇ ਵਿੱਚ
ਵੈਟੀਕਨ ਨੇ ਜਿਹੜਾ ਕਿ ਪੋਪ ਦਾ ਹੈੱਡਕੁਆਰਟਰ ਹੈ, ਉਸ ਵੇਲੇ ਦਾ ਗ੍ਰੇਟ ਸਕਾਲਰ ਗਿਆਰਡਨੋ ਬਰੂਨੋ ਉਹਦੇ ਖਿਲਾਫ ਜਿਹੜਾ ਇੱਕ ਮੁਕੱਦਮਾ ਚਲਾਇਆ, ਕਿਉਂਕਿ ਇਹ ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਨੇ ਉਹ ਗਲੀਲੀਓ ਹੋਏ, ਇਹ ਹੋਏ, ਇਹਨਾਂ ਨੂੰ ਪੋਪ ਜਾਂ ਦੂਜਿਆਂ ਨੂੰ ਫਿੱਟ ਨਹੀਂ ਸੀ ਹੁੰਦੀਆਂ, ਹੁੰਦਾ ਜੀ ਇਹ ਬਾਈਬਲ ਦੇ ਖਿਲਾਫ ਹੈ ਜੀ। 7 ਸਾਲ ਉਹ ਟਰਾਇਲ ਚੱਲਿਆ। 1880 ਦੇ ਵਿੱਚ ਟਾਮਸ ਐਡੀਸਨ ਜਿਹਨੇ ਭਾਫ ਦਾ ਇੰਜਨ ਵੀ ਬਣਾਇਆ, ਉਹਨੇ ਇਲੈਕਟ੍ਰਿਕ ਲੈਂਪ ਜਿਹੜਾ ਉਹਦਾ ਪੇਟੈਂਟ ਲਿਆ, ਬਿਜਲੀ ਜੀ। 1897 ਦੇ ਵਿੱਚ ਬ੍ਰਿਟਿਸ਼ ਨੇ ਘਾਨਾ ਜਿਹੜਾ ਮੁਲਕ ਹੈ ਅਫਰੀਕਾ ਦੇ ਵਿੱਚ, ਉਹਦੇ ਤੇ ਜਾ ਕੇ ਕਬਜ਼ਾ ਕੀਤਾ। ਇਸੇ ਸਾਲ ਹੀ US ਮੈਰੀਨਸ ਨੇ ਜਾ ਕੇ ਹੇਤੀ ਦੇ ਉੱਤੇ ਕਬਜ਼ਾ ਕੀਤਾ ਜੀ। 1944 ਦੇ ਵਿੱਚ ਲੈਨਿਨਗ੍ਰਾਦ ਮਾਸਕੋ, ਜਿੱਥੇ ਕਿ ਜਰਮਨ ਫੌਜਾਂ ਨੇ ਜਾ ਕੇ ਸਿੱਧਾ ਢਾਈ ਕੀਤੀ ਸੀ, ਉਸ ਵੇਲੇ ਦੀ ਸਟ੍ਰੈਟਜੀ ਸੀ ਉਹਨਾਂ ਦੀ, ਸਾਰੇ ਫੌਜ ਨਿਕਲ ਗਈ ਰੂਸ ਦੀ ਪਾਸੇ। ਫਿਰ ਉਹ ਲਗਭਗ 2.5 ਸਾਲ ਲੜੇ ਉਸ ਲੈਨਿਨਗ੍ਰਾਦ ਨੂੰ ਜਿਹੜਾ ਉਹ ਮੁਕਤ ਕਰਾਉਣ ਦੇ ਲਈ, ਜਿਹਦੇ 'ਚ 6 ਲੱਖ ਰਸ਼ੀਅਨ ਸੋਲਜਰ ਮਾਰੇ ਗਏ, ਪਰ ਉਹੀ ਅਖੀਰ ਜਰਮਨਾਂ ਦੀ ਗ੍ਰੇਵ ਯਾਰਡ ਬਣਿਆ। ਉਸ ਤੋਂ ਬਾਅਦ ਅਮਰੀਕਾ ਨੇ ਜਾਪਾਨ ਤੇ ਬੰਬ ਸੁੱਟੇ, ਹੀਰੋਸ਼ੀਮਾ ਨਾਗਾਸਾਕੀ, ਇਵੇਂ ਸੈਕੰਡ ਵਰਲਡ ਵਾਰ ਦਾ ਐਂਡ ਹੋਇਆ। 1948 ਦੇ ਵਿੱਚ ਪਹਿਲਾ ਟੇਪ ਰਿਕਾਰਡਰ ਜਿਹੜਾ ਉਹ ਮਾਰਕੀਟ ਦੇ ਵਿੱਚ ਆਇਆ। 2011 ਦੇ ਵਿੱਚ ਇੱਕ ਬਿਮਾਰੀ ਜਿਹਨੂੰ ਬਰਡ ਫਲੂ ਕਹਿੰਦੇ ਸੀ, ਉਹ ਐਸੀ ਫੈਲੀ ਜਾਪਾਨ ਦੇ ਵਿੱਚ, ਉਹ ਤੀਜੀ ਵਾਰ ਫੈਲੀ, ਔਰ ਜਾਪਾਨੀਆਂ ਨੇ ਲੱਖਾਂ ਚਿਕਨ ਜਿਹੜੇ ਨੇ ਬਰਡਸ ਉਹ ਮਾਰ ਮੁਕਾਏ ਕਿ ਵੀ ਬਰਡ ਫਲੂ ਉਹਨਾਂ ਰਾਹੀਂ ਹੁੰਦਾ ਜੀ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਪਹਿਲਾ ਸਵਾਲ ਹੈ, ਕੈਨੇਡਾ ਦੇ ਕੇਂਦਰੀ ਰਾਜ ਮੰਤਰੀ ਟਿਮ ਉੱਪਲ ਨੇ ਕਿਹਾ ਹੈ ਕਿ ਕੈਨੇਡਾ ਨੂੰ ਭਾਰਤ ਦੀ ਏਕਤਾ ਅਖੰਡਤਾ ਵਿੱਚ ਵਿਸ਼ਵਾਸ ਹੈ ਅਤੇ ਕੈਨੇਡਾ ਸਰਕਾਰ ਸੰਗਠਿਤ ਭਾਰਤ ਨਾਲ ਦੋਸਤਾਨਾ ਰਿਸ਼ਤੇ ਬਣਾ ਕੇ ਰੱਖਣਾ ਚਾਹੁੰਦੀ ਹੈ। ਇਸ ਬਾਰੇ ਤੁਹਾਡੀ ਕੋਈ ਟਿੱਪਣੀ ਹੈ ਡਾਕਟਰ ਸਾਹਿਬ? ਦੇਖੋ, ਅੰਗਰੇਜ਼ੀ ਦਾ ਇੱਕ ਅਖਾਣ ਹੈ, ਮੋਰ ਲਾਇਲ ਦੈਨ ਦਾ ਕਿੰਗ ਜੀ। ਕੁਝ ਐਸੇ ਲੋਕ ਹੁੰਦੇ ਨੇ ਜਿਹੜੇ ਬਾਦਸ਼ਾਹ ਦੀ ਲਾਇਲਟੀ 'ਚ ਬਾਦਸ਼ਾਹ ਨਾਲੋਂ ਵੀ ਜ਼ਿਆਦਾ ਜਿਹੜਾ ਉਹ ਕੋਸ਼ਿਸ਼ ਕਰਦੇ ਨੇ ਜੀ, ਵੀ ਤੂੰ ਇੱਕ ਬਹੁ ਕਲਚਰਲ ਤੈਨੂੰ ਮੰਤਰੀ ਬਣਾਇਆ, ਪਹਿਲਾਂ ਤਾਂ ਉੱਥੇ ਪ੍ਰਵਾਸੀ ਭਾਰਤੀਆਂ ਦੇ ਬਾਦਲ ਦੇ ਨਾਲ ਬੈਠਾ ਰਿਹਾ, ਉੱਥੇ ਵੀ ਪਿਓ ਪੁੱਤਰ ਇਹਦੇ ਨਾਲ ਬੜੀ ਫੋਟੋ ਲਵਾ ਕੇ ਖੁਸ਼ ਹੁੰਦੇ ਸੀ ਜੀ। ਹੁਣ ਜਿਹੜੀ ਗੱਲ ਕੈਨੇਡਾ ਦਾ ਕਨਸਟੀਟਿਊਸ਼ਨ ਨੂੰ ਪੁੱਛੋ ਕਿ ਵੀ ਜੇ ਏਡੀ ਭਾਰਤ ਦੀ ਏਕਤਾ ਅਖੰਡਤਾ ਨਾਲ ਤੈਨੂੰ ਪਿਆਰ ਹੈ, ਤੂੰ ਕੈਨੇਡਾ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ? ਕੈਨੇਡਾ ਤਾਂ ਕਿਊਬੈਕ ਦੇ ਵਿੱਚ ਪਲੇਬਸਾਈਟ ਦਿੰਦਾ ਹੈ, ਕਿਊਬੈਕ ਦੇ ਵਿੱਚ 2 ਵਾਰ ਪਲੇਬਸਾਈਟ ਪਿਛਲੀ ਸਦੀ ਦੇ ਅਖੀਰਲੇ ਸਾਲਾਂ 'ਚ ਹੋਇਆ। ਉਹ ਕਹਿੰਦਾ ਜੀ ਅਸੀਂ ਕੈਨੇਡਾ ਨਾਲ ਨਹੀਂ ਰਹਿਣਾ। ਉਹ ਕਹਿੰਦੇ ਨੇ, ਕੈਨੇਡਾ ਸਰਕਾਰ ਕਹਿੰਦੀ ਹੈ ਕਿ ਭਾਈ ਤੁਸੀਂ ਕਰਵਾ ਲਓ, ਪੁੱਛ ਲਓ ਲੋਕਾਂ ਨੂੰ ਰਹਿਣਾ ਚਾਹੁੰਦੇ ਨੇ ਕਿ ਨਹੀਂ, ਭਾਵੇਂ ਲੋਕਾਂ ਨੇ ਫੈਸਲਾ ਨਾਲ ਹੀ ਰਹਿਣ ਦਾ ਕੀਤਾ ਹੈ, ਪਰ ਉਹ ਹੱਕ ਤਾਂ ਦਿੱਤਾ ਹੈ। ਹੁਣ ਇਹ ਕਹਿੰਦਾ ਹੈ ਕਿ ਜੀ ਸਾਡੀ ਗੱਲ ਕੈਨੇਡਾ ਦੀ ਸੰਗਠਿਤ ਸਰਕਾਰ ਜਿਹੜੀ ਹੈ ਉਹ ਇੰਡੀਆ ਦੀ ਸੰਗਠਿਤ ਸਰਕਾਰ ਏਕਤਾ ਅਖੰਡਤਾ ਦੇ ਨਾਲ ਗੱਲਬਾਤ ਕਰੇਗੀ। ਉਹ ਪ੍ਰਾਈਮ ਮਿਨਿਸਟਰ ਤੁਹਾਡਾ ਉੱਥੇ ਜਾ ਕੇ ਕਹਿ ਕੇ ਆਇਆ ਜੀ ਕੈਨੇਡਾ ਦੇ ਸਿੱਖਾਂ ਨੂੰ ਹੱਕ ਹੈ ਜੋ ਖਾਲਿਸਤਾਨ ਚਾਹੁੰਦੇ ਨੇ ਪੀਸਫੁਲ ਤਰੀਕੇ ਦੇ ਨਾਲ, ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਜੀ। ਸੋ ਇਹ ਨੇ ਜਿਹੜੇ ਇਸ ਕਿਸਮ ਦੇ ਧੁੰਮ ਛੱਲੇ ਜਿਹੜੇ ਨੇ, ਜਿਨ੍ਹਾਂ ਨੂੰ ਸਾਡੇ ਪ੍ਰੈਜ਼ੈਂਟ ਕਰਨਗੇ ਜੀ, ਪੱਗ ਵਾਲਾ ਬਣ ਗਿਆ ਜੀ, ਅਸੀਂ ਸਿੱਖ ਬਣਾਤੇ ਜੀ MP, ਅਗਲਿਆਂ ਤੋਂ ਵੀ ਛੁਟਕਾਰਾ ਕਰਵਾਇਆ। ਮੇਰਾ ਖਿਆਲ ਹੈ ਵੀ ਅਗਲੀਆਂ ਚੋਣਾਂ ਤੱਕ ਪਹੁੰਚਦੇ ਆ ਇਸ ਕਿਸਮ ਦੇ ਜਿਹੜੇ ਧੁੰਮ ਛੱਲੇ ਨੇ ਏਜੰਸੀਆਂ ਦੇ ਜੀ, ਜਿਨ੍ਹਾਂ ਨੇ ਬਿਲਕੁਲ ਆਪਣੇ ਕਾਜ਼ ਨੂੰ ਨਿਊਟਰਲਾਈਜ਼ ਕੀਤਾ ਹੋਇਆ, ਇਹਨਾਂ ਤੋਂ ਵੀ ਛੁਟਕਾਰਾ ਕਰਵਾਉਣਾ ਜਿਹੜਾ ਉਹ ਬੜਾ ਜ਼ਰੂਰੀ ਹੈ। ਇਹਨਾਂ ਨੂੰ ਡਿਫੀਟ ਕਰਨਾ ਹੈ ਇਸ ਕਿਸਮ ਦੇ ਲੋਕਾਂ ਨੂੰ ਜੀ। ਬਿਲਕੁਲ ਡਾਕਟਰ ਸਾਹਿਬ, ਹੁਣ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ 2 ਸ਼ਲੋਕ ਚੁਣੇ ਨੇ, ਸ਼ਲੋਕ ਨੰਬਰ 30 ਔਰ 31 ਜੀ। ਇਹ ਸ਼ਲੋਕ ਵਾਰਾਂ ਤੇ ਵਧੀਕ ਜਿਹੜੇ ਉਸ ਟਾਈਟਲ ਥੱਲੇ ਨੇ ਜੀ। ਔਰ ਪਹਿਲਾ ਸ਼ਲੋਕ ਹੈ, ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਭੈ ਭਾਏ, ਜਨਮ ਮਰਨ ਨਿਹਚਲ ਭਏ ਗੁਰਮੁਖ ਨਾਮ ਧਿਆਏ, ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਬਨੇ, ਨਾਨਕ ਲਾਲ ਅਮੋਲ ਕਾ ਗੁਰਮੁਖ ਖੋਜ ਲਹਿਨੇ। ਹੁਣ ਇਸ ਦਾ ਤੱਤ ਸਾਰ ਇਹ ਹੈ ਕਿ ਅਸੀਂ ਨਿਰੰਕਾਰ ਤੋਂ ਵਿਛੜੇ ਹੋਏ ਹਾਂ। ਅਸੀਂ ਜਦੋਂ ਰੱਬ ਨਾਲੋਂ ਟੁੱਟਦੇ ਹਾਂ ਫਿਰ ਅਸੀਂ ਦੁੱਖ ਪਾਉਂਦੇ ਹਾਂ, ਵਿਛੜਦੇ ਹਾਂ। ਇਹ ਵਿਛੋੜਾ ਇੱਕ ਤਾਂ ਜਨਮ ਦੇ ਨਾਲ ਹੁੰਦਾ ਹੈ, ਕਿਉਂਕਿ ਜਦੋਂ ਅਸੀਂ ਪੈਦਾ ਹੁੰਦੇ ਹਾਂ ਦੁਨੀਆ ਦੇ ਵਿੱਚ ਆਉਂਦੇ ਹਾਂ ਤੇ ਇੱਕ ਜਿਹੜੀ ਹੈ ਉਹ ਮਾਇਆ ਦਾ ਪਸਾਰਾ ਸ਼ੁਰੂ ਹੁੰਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਅਮਰ ਹੁਕਮ ਨੂੰ ਕਹਿੰਦੇ ਨੇ ਕਿ ਹੁਣ ਹੁਕਮ ਮਾਇਆ ਦਾ ਚੱਲਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਕਿ ਲਿਵ ਜਦੋਂ ਟੁੱਟਦੀ ਹੈ ਤੇ ਫਿਰ ਤ੍ਰਿਸ਼ਨਾ ਦੀ ਦੌੜ, ਡਿਜ਼ਾਇਰਸ, ਇੱਛਾਵਾਂ ਦੀ ਦੌੜ,
ਇਹ ਮਾਇਆ ਦਾ ਹੁਕਮ ਹੈ, ਫਿਰ ਮਾਇਆ ਦਾ ਹੁਕਮ ਇਸ ਸੰਸਾਰ ਚੱਲਦੇ। ਜੀ ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਹੜਾ ਵਿਛੜਦੇ ਆ ਅਸੀਂ ਮੁੜ ਕੇ ਮਿਲਣਾ ਹੈ, ਉਹ ਸਤਿਗੁਰ ਕੇ ਭੈ ਪਾਏ, ਸਤਿਗੁਰੂ ਦੇ ਭੈ 'ਚ ਔਰ ਭਾਉ 'ਚ, ਪਿਆਰ ਦੇ ਵਿੱਚ ਇਹ ਰੱਬ ਦੇ ਨਾਲ ਮਿਲਾਪ ਹੁੰਦਾ। ਤੇ ਜਦੋਂ ਰੱਬ ਦੇ ਨਾਲ ਮਿਲਦੇ ਆ ਜਨਮ ਮਰਨ ਨਿਹਚਲ ਪਏ, ਨਿਹਚਲ ਕਿ ਫਿਰ ਜੰਮਣ ਮਰਨ ਦਾ ਗੇੜਾ ਮੁੱਕ ਜਾਂਦਾ ਹੈ, ਇਹ ਇਸ ਗੇੜੇ ਤੋਂ ਛੁਟਕਾਰਾ ਹੋ ਜਾਂਦਾ ਹੈ। ਗੁਰਮੁਖ ਨਾਮ ਧਿਆਏ, ਔਰ ਗੁਰੂ ਦੀ ਗੱਲ ਦੇ ਉੱਤੇ ਅਮਨਾ ਕਰਨ ਵਾਲਾ ਸਿੱਖ ਜਿਹੜਾ ਗੁਰਮੁਖ ਹੈ ਉਹ ਨਿਰੰਕਾਰ ਦੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਜੋੜਦਾ ਹੈ। ਜੀ ਗੁਰ ਸਾਧੂ ਸੰਗਤ ਮਿਲੇ, ਕਿ ਇਹ ਤਾਂ ਹੀ ਸੰਭਵ ਹੁੰਦਾ ਹੈ ਕਿ ਜਦੋਂ ਗੁਰੂ ਦੇ ਨਾਲ ਸਾਡਾ ਮੇਲ ਹੁੰਦਾ ਹੈ ਤੇ ਫਿਰ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਇਹ ਵਿਸ਼ਵਾਸ ਦ੍ਰਿੜ ਹੁੰਦਾ ਹੈ। ਹੀਰੇ ਰਤਨ ਲੱਭਨੇ, ਗੁਰੂ ਦੀ ਸੰਗਤ ਮਾਨੋ ਇਵੇਂ ਹੀ ਹੈ ਹੀਰੇ ਤੇ ਰਤਨ, ਡਾਇਮੰਡਸ ਐਂਡ ਜਿਊਲਸ, ਜੀ ਕਿ ਜਿਵੇਂ ਉਹ ਬਹੁਤ ਕੀਮਤੀ ਨੇ, ਇਸੇ ਤਰ੍ਹਾਂ ਦੁਨੀਆ, ਆਤਮਿਕ ਦੁਨੀਆ ਦੇ ਵਿੱਚ ਗੁਰੂ ਦੀ ਸੰਗਤ ਸਾਡੇ ਲਈ ਹੀਰੇ ਤੇ ਨਗ ਨੇ, ਰਤਨ ਨੇ। ਨਾਨਕ ਲਾਲ ਅਮੋਲਕਾ, ਕਿ ਇਹ ਇੰਨਾ ਪ੍ਰਾਈਸਲੈਸ ਜੂਲ ਹੈ ਗੁਰੂ ਦੇ ਨਾਮ ਦਾ, ਨਿਰੰਕਾਰ ਦੇ ਨਾਮ ਨਾਲ ਜੁੜਨਾ। ਗੁਰਮੁਖ ਖੋਜ ਲਹਿਨੇ, ਕਿ ਇਹ ਗੁਰਮੁਖਾਂ ਦੀ ਭਾਲ ਹੀ ਗੁਰੂ ਦੇ ਸ਼ਬਦ ਤੱਕ, ਗੁਰੂ ਦੇ ਨਾਲ ਜੁੜਨ ਦੀ ਹੁੰਦੀ ਹੈ, ਤਾਂ ਕਿ ਨਾਮ ਅਮੋਲਕ ਹੀਰਾ ਜਿਹੜਾ ਹੈ ਇਹ ਸਿੱਖ ਹਾਸਲ ਕਰੇ। ਜੀ ਔਰ ਦੂਸਰਾ ਸ਼ਲੋਕ ਇਸੇ ਹੀ ਥਾਟ ਦੀ ਲਗਾਤਾਰਤਾ ਹੈ ਕਿ ਇੱਕ ਪਾਸੇ ਗੁਰਮੁਖ ਹੈ ਜਿਹੜਾ ਗੁਰੂ ਦੇ ਨਾਲ ਜੁੜਦਾ ਹੈ, ਉਸ ਹੀਰੇ ਨਾਮ ਰਤਨ ਦੀ ਚਾਹਨਾ ਕਰਦਾ ਹੈ, ਤੇ ਫਿਰ ਗੁਰੂ ਦੀ ਬਖਸ਼ਿਸ਼ ਦੇ ਨਾਲ ਵਿਛੜ ਜੋ ਮਿਲੇ ਗੁਰੂ ਦੇ ਨਾਲ ਮਿਲਦਾ। ਹੁਣ ਦੂਸਰੇ ਨੇ ਗੁਰੂ ਤੋਂ ਟੁੱਟੇ ਹੋਏ ਮਨਮੁਖ, ਜੀ ਤੇ ਗੁਰੂ ਸਾਹਿਬ ਫਰਮਾਉਂਦੇ ਨੇ ਮਨਮੁਖ ਨਾਮ ਨਾ ਚੇਤਿਓ ਤ੍ਰਿਗ ਜੀਵਨ ਤ੍ਰਿਗ ਵਾਸ, ਜਿਹੜੇ ਮਨ ਦੇ ਵੱਲ ਜਿਨ੍ਹਾਂ ਨੇ ਮੂੰਹ ਕੀਤਾ ਹੋਇਆ, ਮਨ ਦੀ ਗੱਲ ਸੁਣਦੇ ਨੇ, ਨਾਮ ਦੇ ਉੱਤੇ ਉਹਨਾਂ ਦਾ ਵਿਸ਼ਵਾਸ ਨਹੀਂ ਹੈ, ਉਸ ਤੇ ਮਨ ਨਹੀਂ ਟਿਕਦਾ, ਗੁਰੂ ਸਾਹਿਬ ਕਹਿੰਦੇ ਨੇ ਵੀ ਉਹਨਾਂ ਦਾ ਜੀਵਨ ਤ੍ਰਿਗ ਹੈ, ਕਰਸ ਹੈ, ਉਹਨਾਂ ਨੂੰ ਫਟਕਾਰ ਹੈ, ਹਰਦੂ ਲਾਨਤ ਹੈ। ਔਰ ਜਿਹੜੇ ਗੁਰੂ ਵੱਲ ਨੇ ਉਹ ਗੁਰਮੁਖ ਨੇ, ਇਹ ਕਰਸਟ ਨੇ ਜਿਹੜੇ ਮਨਮੁਖ ਨੇ। ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ, ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ। ਵੀ ਤ੍ਰਿਕਾਰ ਹੈ ਤੁਹਾਡੇ, ਕਿ ਜਿਹਦਾ ਦਿੱਤਾ ਖਾਂਦੇ ਹੋ ਪਹਿਨਦੇ ਹੋ, ਉਹ ਗੁਣਾਂ ਦਾ ਖਜ਼ਾਨਾ ਗੁਣਤਾਸ ਤੁਹਾਡੇ ਹਿਰਦੇ ਵਿੱਚ ਨਹੀਂ ਵਸਦਾ। ਇਹੋ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਘਰ ਬਾਸ, ਜੇ ਤੁਹਾਡਾ ਮਨ ਸ਼ਬਦ ਨੇ ਭੇਦਿਆ ਨਹੀਂ ਹੈ, ਸ਼ਬਦ ਤੁਹਾਡੇ ਸੀਨੇ ਦੇ ਵਿੱਚ ਨਹੀਂ ਪੁੜਿਆ, ਉਸ ਸ਼ਬਦ ਨੇ ਤੁਹਾਡੇ ਅੰਦਰ ਕੋਈ ਖਿੱਚ ਪੈਦਾ ਨਹੀਂ ਕੀਤੀ। ਜੀ ਜਿਹਨੂੰ ਭਾਈ ਵੀਰ ਸਿੰਘ ਨੇ ਕਿਹਾ ਸੀ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਵਹਿੰਦੇ। ਕਿ ਜਦੋਂ ਉਹ ਖਿੱਚ ਸ਼ਬਦ ਦਾ ਭੇਦਨਾ ਇਹ ਹੈ ਜੋ ਕਬੀਰ ਸਾਹਿਬ ਨੇ ਕਿਹਾ ਕਿ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪੜਿਆ ਪਰਾ ਕਲੇਜੇ ਛੇਕ, ਕਿ ਉਹ ਵੱਜਿਆ ਤੀਰ ਦੀ ਤਰ੍ਹਾਂ ਆ ਕੇ ਸ਼ਬਦ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿਉਂ ਜੇ ਕਰਸ ਲੋਕ ਨੇ ਕਿ ਇਹੋ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਕਰਬਾਸ, ਮਨ ਮੁਖੀਆਂ ਦੁਹਾਗਣੀ ਆਵਣ ਜਾਣ ਮੋਆਸ। ਇਹ ਉਵੇਂ ਹੀ ਨੇ ਜਿਹੜੀਆਂ ਘਰ ਵਸਦੀਆਂ ਨਹੀਂ ਔਰਤਾਂ, ਉਹ ਦੁਹਾਗਣਾ ਨੇ, ਜਿਹੜੀ ਵਸਦੀ ਆ ਉਹ ਸੁਹਾਗਣ ਹੈ। ਮਨਮੁਖ ਆਪਣੇ ਨਿਰੰਕਾਰ ਪਤੀ ਨਾਲੋਂ ਟੁੱਟ ਕੇ ਇਹ ਦੁਹਾਗਣ ਹੈ, ਆਪਣੇ ਪਿਆਰੇ ਦੇ ਪਿਆਰ ਨੂੰ ਉਹਨੇ ਪਾਇਆ ਨਹੀਂ ਹੈ। ਆਵਣ ਜਾਣ ਮੋਆਸ, ਇਹ ਇਹਨਾਂ ਨੇ ਆਉਣ ਜਾਣ ਦੇ ਮੌਤ ਦੇ ਗੇੜ 'ਚ ਰਹਿਣਾ। ਗੁਰਮੁਖ ਨਾਮ ਸੁਹਾਗ ਹੈ, ਜਿਹੜੇ ਰੱਬ ਨਾਲ ਜੁੜੇ ਨੇ ਉਹਨਾਂ ਦਾ ਸੁਹਾਗ ਹੈ, ਉਹਨਾਂ ਦਾ ਨਾਮ ਹੀ ਵਾਹਿਗੁਰੂ ਦਾ ਉਹਨਾਂ ਦਾ ਸੁਹਾਗ ਹੈ। ਮਸਤਕ ਮਣੀ ਲਿਖਿਆ, ਉਹਨਾਂ ਦੇ ਮਸਤਕ ਤੇ ਉਹ ਜੂਲ ਚਮਕਦਾ ਰੱਬ ਦੀ ਯਾਦ ਦਾ, ਰੱਬ ਦੇ ਪਿਆਰ ਦਾ, ਰੱਬ ਦੀ ਹੋਂਦ ਦਾ। ਅਖੀਰ 'ਚ ਗੁਰੂ ਸਾਹਿਬ ਫਰਮਾਉਂਦੇ ਨੇ ਹਰ ਹਰ ਨਾਮ ਉਰ ਧਾਰਿਆ, ਹਰ ਹਿਰਦੈ ਕਮਲ ਪ੍ਰਗਾਸ, ਸਤਿਗੁਰ ਸੇਵਨ ਆਪਣਾ ਹਉ ਸਦ ਬਲਿਹਾਰੀ ਤਾਸ, ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਨੇ ਉਸ ਨਿਰੰਕਾਰ ਦੇ ਨਾਮ ਨੂੰ ਯਾਦ ਕੀਤਾ, ਧਿਆਇਆ, ਉਹਨਾਂ ਤੋਂ ਮੈਂ ਬਾਰ-ਬਾਰ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ। ਨਾਨਕ ਤਿੰਨ ਮੁਖ ਉਜਲੇ, ਉਹਨਾਂ ਦੇ ਮੁਖ ਉਜਲ ਨੇ ਇੱਥੇ ਵੀ ਨਿਰੰਕਾਰ ਦੇ ਦਰਬਾਰ 'ਚ ਵੀ। ਜਿਨ ਅੰਤਰ ਨਾਮ ਪ੍ਰਗਾਸ, ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਗਾਸ ਹੈ, ਉਹਨਾਂ ਦੇ ਮੁਖ ਉਜਲੇ ਨੇ। ਔਰ ਅਸੀਂ ਫਿਰ ਇਹੀ ਪੜ੍ਹਦੇ
ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇ ਖੇਲੇ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ। ਇੱਥੇ ਵੀ ਗੁਰੂ ਸਾਹਿਬ ਫਰਮਾਉਂਦੇ ਨੇ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵੀ ਉਹਨਾਂ ਦਾ ਆਪਣਾ ਮੁਖ ਤਾਂ ਉਜਲ ਹੈ, ਉਹਨਾਂ ਦੀ ਬਦੌਲਤ ਹੋਰ ਕਿੰਨੇ ਜਿਹੜੇ ਨੇ ਉਸ ਜੀਵਨ ਮਰਨ ਚੋਂ ਸੁਰਖਰੂ ਹੁੰਦੇ ਨੇ। ਇਹ ਅੱਜ ਦਾ ਵਿਚਾਰ ਹੈ ਗੁਰੂ ਅਮਰਦਾਸ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।